जी वेखण सुनने वालिਆਂ ਨੂੰ ਬਹੁਤ ਸਾਰੀਆਂ ਮੁਹੱਬਤਾਂ अस्सलाम वालेकुम ਜਿਉਂਦੇ ਵਸਦੇ ਰਹੋ। ਅੱਜ ਅਸੀਂ ਸ਼ਾਹਿਦ ਇਮਰਾਨ ਸਮਰ ਪੰਜਾਬੀ ਜ਼ੁਬਾਨ ਦੇ ਬਹੁਤ ਵਧੀਆ ਸ਼ਾਇਰ, ਬੜੇ ਸਿਰ ਕੱਢਵੇਂ ਸ਼ਾਇਰ, ਨੌਜਵਾਨ ਨਸਲ ਦੇ ਨੁਮਾਇੰਦਾ ਸ਼ਾਇਰ, ਔਰ ਸ਼ਾਇਰੀ ਇਹਨਾਂ ਦੀ ਸੁਣ ਕੇ ਯਕੀਨ ਕਰੋ ਅੰਦਰੋਂ ਵਾਵਾ ਨਿਕਲਦੀ ਹੈ। ਐਸੀ ਖੂਬਸੂਰਤ ਸ਼ਾਇਰੀ, ਐਸੀ ਸੁੱਚਰ ਸ਼ਾਇਰੀ ਤਖਲੀਕ ਕਰਦੇ ਨੇ। अच्छा शाहिद इमरान समर तुसी पूरी हयाती जेह्ड़े तुहाडे कोल तकरीबन 20-22 साल ਉਹਦੇ ਵਿੱਚ ਜ਼ਿਆਦਾ ਪੰਜਾਬੀ ਸ਼ੇਰ ਲਿਖਿਆ जी बिल्कुल ਪੰਜਾਬੀ ਜ਼ੁਬਾਨ ਨਾਲ ਹੀ ਤੁਹਾਡੀ ਜੁੜਤ ਰਹੀ। बिल्कुल अच्छा शाहिद इमरान ਇਹ ਜਿਹੜਾ ਦੌਰ ਜਾ ਰਿਹਾ ਹੈ, ਮੌਜੂਦਾ ਦੌਰ ਹੈ, ਲੋਕ ਜਨਾਬ ਅੰਗਰੇਜ਼ੀ ਬੱਚਿਆਂ ਨੂੰ ਪੜ੍ਹਾਈ ਜਾ ਰਹੇ ਨੇ ਔਰ ਉਰਦੂ ਪੜ੍ਹਾਈ ਜਾ ਰਹੇ ਨੇ, ਓਬੜ ਬੋਲੀਆਂ ਤੇ ਜ਼ੋਰ ਲਾਇਆ ਹੋਇਆ। ਘਰਾਂ ਵਿੱਚ ਮਾਵਾਂ ਵੀ ਕੋਸ਼ਿਸ਼ ਕਰ ਰਹੀਆਂ ਨੇ, ਮਾਂ ਬੇਸ਼ੱਕ 4 ਜਮਾਤ ਪੜ੍ਹੀ ਹੈ ਜਾਂ ਨਹੀਂ ਪੜ੍ਹੀ, माँ कोशिश ज़रूर कर रही कि वह बच्चा अंग्रेज़ी बोले, उर्दू बोले। हालांकि 60-61% लोग पाकिस्तान दे पंजाबी ज़ुबान बोलते हैं और पंजाबी ज़ुबान दुनिया की 6वीं-7वीं वड्डी ज़ुबान है। बेशक अच्छा, इस दे बावजूद लोगों के रुझान होर तरह के हो गए हैं। स्कूलों में भी वो मतलब माहौल नहीं रहा, उस सतह पर जाके नहीं पढ़ाई जा रही। तुसी पंजाबी ज़ुबान का मुस्तकबिल, ਉਹਦੀ ਜਿਹੜੀ ਆਉਣ ਵਾਲੀ ਭੜਕ ਹੈ, ਉਹ ਕਿਵੇਂ ਦੇਖਦੇ ਹੋ, ਜਾਂ ਤਰੱਕੀ ਇਸ ਪੰਜਾਬੀ ਜ਼ੁਬਾਨ ਤਰੱਕੀ ਕਿਵੇਂ ਕਰ ਸਕਦੀ ਹੈ? शुक्रिया महबूब साहब, मेहरबानी तुसी टाइम दिता। तुसी बड़ा ज़बरदस्त सवाल किया पंजाबी ज़ुबान के हवाले नाल। पंजाबी नाल बड़ी देर तो धरो हो रहा है और इस पंजाबी नाल ज़्यादती करन वाले इसके अपने ही ने जी, ठीक है ना। अच्छा, पंजाब के अपने ही लोग ने, अपने लोग ने साफ सारे। असी प्रमोटर हाँ ना, असी बड़ी पंजाबी शौक ना बोलते हैं। मैं अक्सर कहना असी वो लोग हाँ कि ਜਿਹੜੇ ਅਸੀਂ ਹਾਦਸਾਤੀ ਤੌਰ ਤੇ ਪੰਜਾਬੀ ਬੋਲੀ ਤੇ ਜਾ ਰਹੇ ਹਾਂ, ਨਾ ਸਾਨੂੰ ਪੰਜਾਬੀ ਲਿਖਣੀ ਆਂਦੀ ਨਾ ਪੜ੍ਹਨੀ ਆਂਦੀ ਹੈ। ਠੀਕ ਹੈ। ਔਰ ਦੁਨੀਆ ਵਿੱਚ ਐਸੀ ਮਿਸਾਲ ਨਹੀਂ ਕਿ ਕਿਸੇ ਜ਼ੁਬਾਨ ਦੇ ਬੋਲਣ ਵਾਲੇ ਲੋਕ ਆਪਣੀ ਜ਼ੁਬਾਨ ਨਾ ਪੜ੍ਹ ਸਕਦੇ ਹੋਣ ਨਾ ਲਿਖ ਸਕਦੇ ਹੋਣ, ਬੋਲੀ ਜਾ ਰਹੇ ਤੇ ਉਹ ਤੇ ਕਾਂ ਵੀ ਬੋਲੀ ਜਾ ਰਹੇ। ਤੁਸੀਂ ਰਸਮੁਲ ਖਤ ਵੱਲ ਜਿਹੜਾ ਸਾਡਾ ਅਸੀਂ ਉਹਨੂੰ ਲਿਆ ਨਹੀਂ ਸਕੇ, ਮਤਲਬ ਅਸੀਂ ਕੋਈ ਮਤਲਬ ਉਹਨੂੰ ਸ਼ਕਲ ਨਹੀਂ ਦੇ ਸਕੇ ਆਪਣੀ ਜ਼ੁਬਾਨ ਨੂੰ, ਇਹ ਸਾਡੀ ਕਮਜ਼ੋਰੀ ਹੈ। ਔਰ ਇਸ ਪੰਜਾਬੀ ਨਾਲ ਇਹ ਧਰੋ ਸ਼ੁਰੂ ਤੋਂ ਹੋ ਰਿਹਾ ਹੈ, ਇਹ ਸਿਆਸਤ ਦੀ ਨਜ਼ਰ ਹੋ ਰਹੀ ਹੈ ਔਰ ਇਸ ਦੇ ਆਗੂਆਂ ਨੇ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਜਦੋਂ ਤੱਕ ਇਸ ਪੰਜਾਬੀ ਨੂੰ ਮੁੱਢਲੀ ਤਾਲੀਮ ਦਾ ਹੱਕ ਨਹੀਂ ਮਿਲੇਗਾ, ਯਾਨੀ ਬੱਚੇ ਨੂੰ ਅਲਫ ਬੇ ਪੰਜਾਬੀ ਵਿੱਚ ਨਹੀਂ ਪੜ੍ਹਾਈ ਜਾਏਗੀ, ਇਸ ਪੰਜਾਬੀ ਦੇ ਇਸੇ ਤਰ੍ਹਾਂ ਹੀ ਰਹਿਣਾ, ਖੱਜਲ ਹੋਣਾ। ਹੱਕ ਕੌਣ ਦੇਗਾ? ਹੱਕ ਸਾਫ ਜ਼ਰੇ ਅਸੀਂ ਜਦੋਂ ਇਕੱਠੇ ਹੋ ਕੇ ਹੱਕ ਮੰਗਾਂਗੇ ਤੇ ਅਸੀਂ ਸਰਕਾਰ ਨੂੰ ਮਜਬੂਰ ਕਰ ਲਵਾਂਗੇ, ਠੀਕ ਹੈ ਨਾ। ਸਾਡਾ ਇਤਿਹਾਦ ਨਹੀਂ ਹੈ, ਇਕੱਠ ਨਹੀਂ ਹੈ। ਸਾਡੇ ਘਰਾਂ ਦੇ ਵਿੱਚ ਸਾਡੀਆਂ ਮਾਵਾਂ ਵੀ ਟੁੱਟੀ ਫੁੱਟੀ ਅੰਗਰੇਜ਼ੀ ਉਰਦੂ ਬੋਲਣ ਦੀ ਕੋਸ਼ਿਸ਼ ਕਰਦੀਆਂ ਨੇ, ਲੇਕਿਨ ਪੰਜਾਬੀ ਸਿਰਫ ਉੱਥੇ ਬੋਲਣਗੀਆਂ ਜਿੱਥੇ ਉਹ ਗੈਰ ਜ਼ਰੂਰੀ ਸਮਝਣਗੀਆਂ, ਜਿੱਥੇ ਸਮਝਣਗੀਆਂ ਸਟੇਟਸ ਸਾਡਾ ਖਤਰੇ ਵਿੱਚ, ਉੱਥੇ ਉਹ ਪੰਜਾਬੀ ਬੋਲਣਾ ਵੈਸੇ ਹੀ ਆਪਣੇ ਲਈ ਬਾਇਸ ਤਸ਼ਵੀਸ਼ ਸਮਝਦੇ। ਯਾਨੀ ਸਾਡੇ ਆਮ ਬੰਦੇ ਨੂੰ ਵੀ ਉਸ ਸਤਹ ਦੀ ਮੁਹੱਬਤ ਇਸ ਨਾਲ ਲੱਗਣ ਹੋਣੀ ਚਾਹੀਦੀ ਹੈ ਔਰ ਸਾਡੀ ਗਵਰਨਮੈਂਟ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ। ਬਿਲਕੁਲ। ਔਰ ਇਸ ਤਾਲੀਮ ਨੂੰ ਜਦੋਂ ਮੁੱਢਲੀ ਸਤਹ ਤੇ ਹੱਕ ਮਿਲੇਗਾ, ਫਿਰ ਪ੍ਰਮੋਟ ਹੋਏਗੀ, ਚੱਲੇਗੀ, ਫਿਰ ਮਾਸਟਰ ਲੈਵਲ ਤੇ ਲੋਕ। ਹੁਣ ਅਟਰੈਕਸ਼ਨ ਖਤਮ ਹੋ ਗਈ, ਪੰਜਾਬੀ ਵਿੱਚ ਸਕੋਪ ਖਤਮ ਹੋ ਗਿਆ ਹੈ। ਇੱਕ ਪੰਜਾਬੀ ਪੜ੍ਹਿਆ ਮਾਸਟਰ ਕਰਿਆ ਬੰਦਾ ਉਹ ਇਹਨੂੰ ਫਜ਼ੂਲ ਡਿਗਰੀ ਸਮਝਦਾ ਹੈ, ਉਹਨੂੰ ਕੋਈ ਸਕੋਪ ਨਹੀਂ। ਯਾਨੀ ਅਗਰ ਪ੍ਰਾਇਮਰੀ ਸਤਹ ਤੋਂ ਪੜ੍ਹਾਈ ਜਾਏਗੀ ਤੇ ਟੀਚਰਾਂ ਦੀਆਂ ਵੈਕੈਂਸੀਆਂ ਨਿਕਲ ਗਈਆਂ, ਨੌਕਰੀ ਨਿਕਲ ਗਿਆ, ਇਹਨਾਂ ਨੂੰ ਮਤਲਬ ਲੋਕ ਸਮਝਣਗੇ ਇਹਦੇ ਵਿੱਚ ਤਰੱਕੀ ਹੈ ਔਰ ਇਹਦੇ ਵੱਲ ਆਣਗੇ, ਬਾਕਾਇਦਾ ਇਹਨੂੰ ਪੜ੍ਹਨਗੇ। ਯਾਨੀ ਰੋਟੀ ਰੋਜ਼ੀ ਨਾਲ ਇਹਨੂੰ ਉਸ ਸਤਹ ਤੇ ਦਿੱਤਾ ਜਾਵੇ, ਜੋੜਿਆ ਨਹੀਂ ਜਾ ਰਿਹਾ, ਜੋੜ ਦਿੱਤਾ ਜਾਵੇ। ਬਹੁਤ ਖੂਬਸੂਰਤ ਗੱਲ ਕੀਤੀ ਜੀ ਨਾਜ਼ਰੀਨ। ਸ਼ਾਹਿਦ ਇਮਰਾਨ ਨੇ ਬੜੀ ਸੋਹਣੀ ਗੱਲ ਕੀਤੀ ਕਿ ਪੰਜਾਬੀ ਜ਼ੁਬਾਨ ਨੂੰ ਅਗਰ ਅਸੀਂ ਰੋਜ਼ਗਾਰ ਨਾਲ ਜੋੜ ਦਈਏ ਤੇ ਪੰਜਾਬੀ ਜ਼ੁਬਾਨ ਤਰੱਕੀ ਕਰ ਸਕਦੀ ਆ। ਇਸ ਇਸ਼ੂ ਤੇ ਸਾਡੀ ਗਵਰਨਮੈਂਟ ਨੂੰ ਵੀ ਧਿਆਨ ਕਰਨਾ ਚਾਹੀਦਾ ਹੈ ਔਰ ਜਿਹੜੇ ਸਾਡੇ ਪੰਜਾਬੀ ਜ਼ੁਬਾਨ ਦੇ ਆਗੂ ਹੱਥ ਲੋਕ ਹੈ ਉਹਨਾਂ ਨੂੰ ਵੀ ਧਿਆਨ ਕਰਨਾ ਚਾਹੀਦਾ ਹੈ। ਪੰਜਾਬੀ ਜ਼ੁਬਾਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸ਼ਾਇਦ ਇਮਰਾਨ, ਇੱਕ ਕਿਹਾ ਜਾਂਦਾ ਕਿ ਜਦੋਂ ਕਿਸੇ ਦੀ ਸ਼ਾਇਰੀ ਜਿਹੜੀ ਹੈ ਜ਼ੁਬਾਨ ਆਮ ਮਤਲਬ ਲੋਕਾਂ ਦੀ ਜ਼ੁਬਾਨ ਤੇ ਆ ਜਾਵੇ, ਗਲੀਆਂ 'ਚ ਗਾਈ ਜਾਵੇ, ਲੋਕ ਸ਼ੇਰ ਯਾਦ ਰੱਖਣ ਤੇ ਉਹ ਸ਼ਾਇਰੀ ਤੇ ਅਮਰ ਹੋ ਜਾਂਦੀ ਹੈ। ਤੁਹਾਡੀ ਇੱਕ ਨਜ਼ਮ ਜਿਹੜੀ ਹੈ ਸੱਸੀ ਦੇ ਹਵਾਲੇ ਲਿਖੀ ਹੋਈ, ਉਹ ਮਾਸ਼ਾਅੱਲਾ ਇੱਕ ਤਰ੍ਹਾਂ ਦਾ ਸਟਰੀਟ ਸੌਂਗ ਬਣ ਗਿਆ ਹੈ। ਹਾਂਜੀ ਸਰ, ਮਿਹਰਬਾਨੀ ਅਤਾ ਫਰਮਾਓ ਜੀ। ਉਹ ਅਸੀਂ ਮੈਂ ਚਾਹਨਾ ਕਿ ਸਾਡੇ ਵੇਖਣ ਸੁਣਨੇ ਵਾਲੇ ਜਿਹੜੇ ਅੱਜ ਫੈਜ਼ਯਾਬ ਹੋਣ ਉਸ ਨਜ਼ਮ ਤੋਂ। ਤੁਹਾਡੀ ਜ਼ਰਾ ਨਵਾਜ਼ੀ ਹੈ ਜਨਾਬ, ਉਹ ਮੈਂ ਤੁਹਾਡੇ ਹੁਕਮ ਦੀ ਤਾਮੀਲ ਕਰਦਾ ਕਿ ਸੁੰਦਰ ਨੈਣ ਸ਼ਰਾਬਾਂ ਭਰੇ ਪਿਆਲੜੇ, ਵਾਹ ਸੁੰਦਰ ਨੈਣ ਸ਼ਰਾਬਾਂ ਭਰੇ ਪਿਆਲੜੇ, ਸਿਰ ਤੇ ਸਜਦੇ ਵਾਵਾ ਛੱਤੇ ਕਾਲੜੇ, ਬਹੁਤ ਅੱਛਾ। ਔਰ ਬੁਲੀਆਂ ਸੁਰਖ ਯਕੂਤ ਯਮਨ ਦੋ ਲਾਲੜੇ, ਕੀ ਬਾਤ ਹੈ। ਬੁਲੀਆਂ ਸੁਰਖ ਯਕੂਤ ਯਮਨ ਦੋ ਲਾਲੜੇ, ਬਈ ਕੀ ਕਹਿਣਾ, ਚੰਨ ਤਾਰੇ ਪੈ ਚਮਕਣ ਵਿੱਚ ਦੁਸ਼ਾਲੜੇ, ਬਹੁਤ ਅੱਛਾ। ਔਰ ਥਲ ਮਾਰੂ ਦੀ ਭਾ ਤੇ ਸੱਸੀ ਕੂਲੜੀ, ਵਾਹ ਵਾਹ। ਥਲ ਮਾਰੂ ਦੀ ਭਾ ਤੇ ਸੱਸੀ ਕੂਲੜੀ, ਹੱਥਾਂ ਉੱਤੇ ਮਹਿੰਦੀ ਪੈਰੀ ਛਾਲੜੇ, ਵਾਹ ਵਾਹ ਵਾਹ। ਔਰ ਸੁੰਦਰ, ਸ਼ੁਕਰੀਆ ਜੀ, ਸੁੰਦਰ ਸੋਲ ਮਲੂਕ ਰਾਣੀ ਰੂਪ ਦੀ, ਵਾਹ।
ਸੁੰਦਰ ਰਸੋਲ ਮਲੂਕ ਔਰ ਰਾਣੀ ਰੂਪ ਦੀ ਲੇਖ ਲਿਖਾ ਕੇ ਆ ਗਈ ਕਿੱਥੋਂ ਕਾਲੜੇ ਬਹੁਤ ਅੱਛਾ ਔਰ ਪੁੰਨਲ ਪੁੰਨਲ ਖੁਰਿਆਂ ਉੱਤੇ ਕੂਕਦੀ ਵਾਹ ਉਹ ਪੁੰਨਲ ਪੁੰਨਲ ਖੁਰਿਆਂ ਉੱਤੇ ਕੂਕਦੀ ਨਜ਼ਰ ਨਹੀਂ ਆਉਂਦੇ ਕਿਧਰੇ ਉੱਠਾਂ ਵਾਲੜੇ ਵਾਹ 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 ਉਹ ਪੁੰਨਲ ਪੁੰਨਲ ਖੁਰਿਆਂ ਉੱਤੇ ਬਹੁਤ ਕੂਕਦੀ ਅੱਛਾ ਨਜ਼ਰ ਨਹੀਂ ਆਉਂਦੇ ਕਿਧਰੇ ਉੱਠਾਂ ਵਾਲੜੇ ਔਰ ਸ਼ੇਰ ਵੇਖਣਾ ਕਿ ਤੂੰ ਸ਼ਹਿਜ਼ਾਦੀ ਲੁੱਟੀ ਸ਼ਹਿਰ ਬੰਬੋਰ ਦੀ ਕੀ ਬਾਤ ਤੂੰ ਸ਼ਹਿਜ਼ਾਦੀ ਲੁੱਟੀ ਸ਼ਹਿਰ ਸ਼ਹਿਰ ਬੰਬੋਰ ਬੰਬੋਰ ਦੀ ਵਾਵਾ ਇਸ਼ਕਾ ਤੇਰੇ ਪੁੱਠੇ ਚਾਲੜੇ ਬਹੁਤ ਅੱਛਾ ਬਹੁਤ ਔਰ ਸਮਰ ਲਬਾਂ ਤੇ ਸਾਤ ਸੱਸੀ ਆਖਦੀ ਹੂੰ ਹਸ਼ਰ ਦਿਹਾੜੇ ਮਿਲਸਾਂ ਰੱਬ ਹਵਾਲੜੇ ਵਾਹ ਲਓ ਜੀ ਸਮਰ ਲਬਾਂ ਤੇ ਸਾਹ ਤੇ ਸੱਸੀ ਆਖਦੀ ਹਸ਼ਰ ਦਿਹਾੜੇ ਮਿਲਸਾਂ ਰੱਬ ਹਵਾਲੜੇ ਲਓ ਜੀ ਅਸੀਂ ਲਾਜ਼ਮੀ ਮਿਲਾਂਗੇ ਹਸ਼ਰ ਦਿਹਾੜੇ ਨਹੀਂ ਪਹਿਲੇ ਮਿਲਾਂਗੇ ਬੜੀ ਜਲਦੀ ਇੱਕ ਨਵੇਂ ਕਲਿੱਪ ਦੇ ਨਾਲ ਇੱਕ ਸ਼ਾਹਿਦ ਇਮਰਾਨ ਦੀ ਨਵੀਂ ਸ਼ਾਇਰੀ ਦੇ ਨਾਲ ਇਹਨਾਂ ਦੀ ਨਵੀਂ ਸੋਚ ਦੇ ਨਾਲ ਉਮੀਦ ਕਰਨਾ ਵਾ ਵੇਖਣ ਸੁਣਨੇ ਵਾਲਿਆਂ ਨੂੰ ਪਸੰਦ ਆਏਗੀ ਔਰ ਤੁਹਾਡੀ ਰਾਏ ਦੀ ਉਡੀਕ ਵੀ ਰਹੇਗੀ ਜੀ ਬਹੁਤ ਸ਼ੁਕਰੀਆ ਜਿਉਂਦੇ ਵਾਸਤੇ ਮਿਹਰਬਾਨੀ